ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 22 ਜੂਨ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਜਿਹੜੀਆਂ 4-5 ਗੱਲਾਂ ਤੇ ਅਸੀਂ ਚਾਨਣ ਪਾਉਣਾ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਫਿਰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਲੱਗੀ ਏ। ਉਹਨੂੰ ਫੇਲ ਕਰਨ ਵਾਸਤੇ ਅਗਰ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ। ਵੀਡੀਓ ਵੇਖਣ ਤੋਂ ਬਾਅਦ ਇਹਨੂੰ ਲਾਈਕ ਵੀ ਕਰੋ ਤੇ ਇੱਥੇ ਕਮੈਂਟ ਵੀ ਕਰੋ। ਕਮੈਂਟ ਮੇਰਾ ਖਿਆਲ ਇਮਰਾਨ ਖਾਨ ਜ਼ਿੰਦਾਬਾਦ ਕਰਿਆ ਕਰੋ। ਇੱਕ ਤਾਂ ਇਮਰਾਨ ਖਾਨ ਦੀ ਸਪੋਰਟ ਵੀ ਹੋਏਗੀ ਅਤੇ ਦੂਜਾ ਫਾਇਰਵਾਲ ਨੂੰ ਵੀ ਨਾਕਾਮ ਬਣਾਵਾਂਗੇ। ਅਤੇ ਹੁਣ ਆਉਂਦੇ ਹਾਂ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅਤੇ ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਅੱਜ ਕਰਨੀ ਹੈ ਉਹ ਇਹ ਹੈ ਕਿ ਤੁਸੀਂ ਹੁਣ ਤੱਕ ਅਗਵਾ ਬਰਾਏ ਬਿਆਨ ਵੀ ਸੁਣਿਆ ਸੀ, ਜ਼ਬਰਦਸਤੀ ਦੀਆਂ ਪ੍ਰੈਸ ਕਾਨਫਰੰਸਾਂ ਵੀ ਸੁਣੀਆਂ ਸਨ, ਲੇਕਿਨ ਤੁਸੀਂ ਮਿਊਜ਼ੀਕਲ ਪ੍ਰੈਸ ਕਾਨਫਰੰਸ ਨਹੀਂ ਸੀ ਸੁਣੀ। ਮਿਊਜ਼ੀਕਲ ਚੇਅਰ ਤਾਂ ਸੁਣੀ ਸੀ ਪਰ ਮਿਊਜ਼ੀਕਲ ਪ੍ਰੈਸ ਕਾਨਫਰੰਸ ਨਹੀਂ ਸੀ ਸੁਣੀ। ਉਹ ਵੀ ਹੋ ਗਈ ਹੈ। ਉਹ ਕਿਵੇਂ ਹੋ ਗਈ ਜੀ? ਤੁਹਾਨੂੰ ਚੇਤੇ ਹੋਏਗਾ ਕਿ ਇੱਕ ਲੋਕ ਗੁਲੂਕਾਰ ਸੀ, ਹਾਂ ਠੀਕ ਹੈ ਪਾਪੂਲਰ ਸੀ, ਲੇਕਿਨ ਇੱਕ ਤੁਸੀਂ ਕਹੋ ਕਿ ਇੱਕ ਆਮ ਹੱਦ ਤੱਕ ਪਾਪੂਲਰ ਗੁਲੂਕਾਰ ਸੀ ਜਿਹਦਾ ਨਾਮ ਮਲਕੂ ਸੀ। ਫਿਰ ਉਹਨੇ ਕੈਦੀ ਨੰਬਰ 804 ਗਾਇਆ, ਨੱਕ ਦਾ ਕੋਕਾ, ਅਤੇ ਉਸ ਤੋਂ ਬਾਅਦ ਉਹ ਸ਼ੋਹਰਤ ਦੀਆਂ ਉਹਨਾਂ ਬੁਲੰਦੀਆਂ 'ਤੇ ਅਪੜਿਆ ਵੀ ਉਹਨੂੰ ਆਪ ਵੀ ਸ਼ਾਇਦ ਕਦੀ ਅੰਦਾਜ਼ਾ ਨਹੀਂ ਸੀ। ਹਰ ਥਾਂ 'ਤੇ ਮਲਕੂ ਵੱਜ ਰਿਹਾ ਸੀ ਅਤੇ ਰਿਕਾਰਡ ਉਹਦੇ ਵੱਜ ਰਹੇ ਸਨ। ਅਤੇ ਯੂਟਿਊਬ 'ਤੇ ਵੇਖੋ ਅਤੇ ਮਿਲੀਅਨਸ ਦੇ ਵਿੱਚ ਅਤੇ ਪੂਰੀ ਦੁਨੀਆ ਦੇ ਵਿੱਚ ਮਲਕੂ ਦਾ ਇਹ ਜਿਹੜਾ ਗਾਣਾ ਸੀ ਉਹ ਟੌਪ ਟਰੈਂਡ ਹੋ ਰਿਹਾ ਸੀ। ਵਿਆਹ ਸ਼ਾਦੀ ਤੋਂ ਲੈ ਕੇ ਅਤੇ ਆਮ ਮੁੰਡੇ ਖੁੰਡੇ ਜਿਸ ਵੇਲੇ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਸਨ ਅਤੇ ਸ਼ੀਸ਼ੇ ਖੋਲ੍ਹ ਕੇ ਮਲਕੂ ਦਾ ਇਹ ਗਾਣਾ ਲਾ ਕੇ ਅਤੇ ਨਾਲ ਨੱਚਦੇ ਵੀ ਸਨ ਅਤੇ ਨਾਲ ਕਪਤਾਨ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਕਰਦੇ ਸਨ। ਮਲਕੂ ਨੂੰ ਆਪ ਸਮਝ ਨਾ ਆਈ ਵੀ ਮੈਂ ਕਰ ਕੀ ਬੈਠਾ ਅਤੇ ਇਹ ਸਾਰੇ ਕੰਮ ਨੂੰ ਸਾਂਭਾ ਕਿਵੇਂ। ਉਸ ਤੋਂ ਬਾਅਦ ਮਲਕੂ ਜਿਹੜਾ ਉਹ ਜ਼ਾਹਿਰ ਹੈ ਮੈਂ ਆਖਿਆ ਵੀ ਪਹਿਲਾਂ ਵੀ ਕੋਈ ਗੁਮਨਾਮ ਸਿੰਗਰ ਨਹੀਂ ਸੀ, ਲੇਕਿਨ ਐਡੇ ਨਾਂ ਵਾਲਾ ਸਿੰਗਰ ਵੀ ਕੋਈ ਨਹੀਂ ਸੀ। ਉਹ ਲੋਕ ਫਨਕਾਰ ਸੀ, ਸਰਗੋਧੇ ਦਾ ਰਹਿਣ ਵਾਲਾ ਮੇਰਾ ਖਿਆਲ। ਅਤੇ ਮਲਕੂ ਨੂੰ ਫਿਰ ਇੰਟਰਨੈਸ਼ਨਲੀ ਜਿਹੜੀ ਪਜ਼ੀਰਾਈ ਹੋਈ ਅਤੇ ਲੋਕ ਇਹ ਇੱਕੋ ਹੀ ਗਾਣਾ ਸੁਣਨ ਵਾਸਤੇ ਪੂਰੀ ਦੁਨੀਆ 'ਚ ਉਹਨੂੰ ਸੱਦਦੇ ਨੇ। ਹੋਰ ਵੀ ਉਹਦੇ ਗਾਣੇ ਹੈ ਨੇ, ਲੇਕਿਨ ਇਹ ਗਾਣੇ ਨੂੰ ਪੰਜਾਬੀ 'ਚ ਗਾਉਣ ਵੀ ਆਖਦੇ ਨੇ। ਅਤੇ ਇਹ ਗਾਉਣ ਸੁਣਨ ਵਾਸਤੇ ਲੋਕਾਂ ਨੂੰ ਪੂਰੀ ਦੁਨੀਆ 'ਚ ਸੱਦਣਾ ਸ਼ੁਰੂ ਕੀਤਾ। ਮਲਕੂ ਅਜੇ ਥੋੜ੍ਹੇ ਦਿਨ ਪਹਿਲਾਂ ਵੀ ਮੁਲਕ ਤੋਂ ਬਾਹਰ ਸੀ, ਹੁਣ ਫਿਰ ਵਿਚਾਰਾ ਉੱਥੇ ਬਰਤਾਨੀਆ ਦੇ ਵਿੱਚ ਆਪਣੇ ਕੋਈ ਕੌਂਸਰਟ ਵਗੈਰਾ ਕਰਨ ਜਾ ਰਿਹਾ ਸੀ। ਆਪਣੇ ਕੋਲ ਅਖਾੜਾ, ਪੰਜਾਬੀ 'ਚ ਕੌਂਸਰਟ ਨੂੰ ਅਖਾੜਾ ਆਖਦੇ ਨੇ, ਜਿਵੇਂ ਚਮਕੀਲਾ ਲਾਉਂਦਾ ਹੁੰਦਾ ਸੀ ਚੜ੍ਹਦੇ ਪੰਜਾਬ 'ਚ ਅਖਾੜੇ, ਅਤੇ ਮਲਕੂ ਅਖਾੜੇ ਲਾਉਣ ਜਾ ਰਿਹਾ ਸੀ ਹੁਣ ਇਸ ਵੇਲੇ ਆਪਣਾ ਬਰਤਾਨੀਆ ਦੇ ਵਿੱਚ। ਅਤੇ ਪਤਾ ਲੱਗਾ ਵੀ ਕੋਈ 2-2.5 ਲੱਖ ਪਾਉਂਡ ਦੇ ਉਹਦੇ ਸੌਦੇ ਸਨ ਉਹਨਾਂ ਅਖਾੜਿਆਂ ਦੀ, ਜਿਹੜੀ ਉਹਨੂੰ ਫੀਸ ਲੱਭਣੀ ਸੀ। ਉਹਨੇ ਬਾਅਦ 'ਚ ਮੇਰਾ ਖਿਆਲ ਆਖਿਆ ਵੀ ਮੇਰਾ ਇੰਨਾ ਕੁ ਨੁਕਸਾਨ ਹੋਇਆ। ਉਹਨੂੰ ਜਾਂਦਿਆਂ ਹੋਇਆ ਜਹਾਜ਼ ਤੋਂ ਲਾ ਲਿਆ ਸਾਈਆਂ ਨੇ। ਕਿਹਨਾਂ ਲਾਇਆ ਉਹ ਤੁਹਾਨੂੰ ਪਤਾ ਹੀ ਹੈ, ਪਾਕਿਸਤਾਨੀ ਇਸਟੈਬਲਿਸ਼ਮੈਂਟ ਨੇ। ਉਹਨਾਂ ਆਖਿਆ ਜੀ ਤੁਸੀਂ ਮਲਕੂ ਸਾਹਿਬ ਨਹੀਂ ਜਾ ਸਕਦੇ। ਉਹਨੇ ਪੁੱਛਿਆ ਵਿਚਾਰੇ ਨੇ, ਫਨਕਾਰ ਨੇ, ਕਿ ਭਾਈ ਮੇਰਾ ਕਸੂਰ ਕੀ ਹੈ, ਮੈਂ ਤਾਂ ਗਾਉਣ ਵਾਲਾ। ਉਹਨਾਂ ਆਖਿਆ ਹੈ ਤਾਂ ਤੂੰ ਗਾਉਣ ਵਾਲਾ ਪਰ ਤੂੰ ਰਾਗ ਭੈੜਾ ਗਾ ਦਿੱਤਾ ਹੈ। ਉਹਨੇ ਕਿਹਾ ਜੀ ਮੈਂ ਕੀ ਗਾ ਦਿੱਤਾ? ਉਹਨਾਂ ਕਿਹਾ ਤੂੰ ਰਾਗ ਐਸਾ ਛੇੜਿਆ ਜਿਹੜੀ ਸਾਡੀ ਛੇੜ ਹੈ। ਤੂੰ ਇਮਰਾਨ ਖਾਨ ਦਾ ਗਾਉਣ ਗਾ ਦਿੱਤਾ ਜਿਹੜਾ ਹਰ ਥਾਂ 'ਤੇ ਵੱਜਦਾ ਹੈ। ਅਤੇ ਹੁਣ ਤੁਹਾਨੂੰ ਇਹ ਵੀ ਮੈਂ ਦੱਸਾਂ ਵੀ ਇਹ ਜਿਹੜੇ ਸਾਡੀ ਇਸਟੈਬਲਿਸ਼ਮੈਂਟ ਦੇ ਲੋਕ ਨੇ ਕਿਤੇ ਬੈਠੇ ਹੋਣ ਅਤੇ ਲੋਕ ਜਾਣ ਕੇ ਨੱਕ ਦਾ ਕੋਕਾ ਲਾਉਂਦੇ ਨੇ ਸਤਾਉਣ ਵਾਸਤੇ ਵੀ ਇਹਨਾਂ ਨੂੰ। ਕਿਸੇ ਵਿਆਹ ਸ਼ਾਦੀ 'ਤੇ ਜਾਣ ਅਤੇ ਕਈ ਤਾਂ ਇਹਨਾਂ ਦੇ ਪਿਛਲੇ ਪਾਸੇ ਸਪੀਕਰ ਰੱਖ ਕੇ ਤੇ ਕੰਨ ਦੇ ਲਾਗੇ ਚਲਾ ਦਿੰਦੇ ਨੇ ਤਾਂ ਕਿ ਸੁਣਨ ਅਤੇ ਭੈੜਾ ਮਹਿਸੂਸ ਕਰਨ। ਮਤਲਬ ਸਾਰਿਆਂ 'ਤੇ ਕੋਈ ਭੈੜਾ ਕੰਮ ਨਹੀਂ ਕੀਤਾ ਨਾ ਇਮਰਾਨ ਖਾਨ ਜਾਂ PTI ਨਾਲ, ਪਰ ਇਹ ਤਾਂ ਪਤਾ ਨਾ ਵੀ ਸਾਡੇ 'ਚੋਂ ਕਈ ਬੰਦਿਆਂ ਨੇ ਕੀਤਾ। ਅਤੇ ਉਹ ਬੰਦੇ ਕਈ ਫਿਰ ਭੈੜੇ ਪੈਂਦੇ ਨੇ, ਲਿੱਸੇ ਪੈਂਦੇ ਨੇ, ਜਿਸ ਵੇਲੇ ਉਹਨਾਂ ਦੇ ਲਾਗੇ 'ਚ ਆ ਕੇ ਨੱਕ ਦਾ ਕੋਕਾ ਜਾਂ ਇਹੋ ਜਿਹਾ ਗਾਣਾ ਵਜਾਉਂਦੇ ਨੇ। ਬਹਰਹਾਲ ਗੁੱਸਾ ਉਹਨਾਂ ਨੂੰ ਤਾਂ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਸੀ ਮਲਕੂ ਦੇ ਉੱਤੇ। ਮਲਕੂ ਨੂੰ ਜਹਾਜ਼ ਤੋਂ ਲਾ ਦਿੱਤਾ। ਮਲਕੂ ਜਨਾਬ ਪੁੱਛਿਆ ਕਿ ਜੀ ਹੁਣ ਤਰੀਕਾ ਦੱਸੋ। ਪਹਿਲੇ ਤਾਂ ਅਜ਼ਹਰ ਸਦੀਕ ਕਰਕੇ ਜਿਹੜੇ ਤੁਹਾਨੂੰ ਪਤਾ ਮੰਨੇ ਪਰਮੰਨੇ ਵਕੀਲ ਨੇ, ਉਹਨਾਂ ਮਸ਼ਵਰਾ ਕੀਤਾ। ਉਹਨਾਂ ਨੇ ਕਿਹਾ, ਉਹਨਾਂ 'ਚੋਂ ਮੈਂ ਅਜ਼ਹਰ ਸਦੀਕ ਸਾਹਿਬ ਦੀ ਗੱਲ ਨਹੀਂ ਕਰਦਾ, ਲੇਕਿਨ ਉਹ ਇੱਕ ਹੋਰ ਵਕੀਲ ਸਾਹਿਬ ਬੜੇ ਸੀਨੀਅਰ ਸਨ, ਉਹਨਾਂ ਮਸ਼ਵਰਾ ਦਿੱਤਾ ਕਿ ਮਲਕੂ ਜੀ ਇਹ ਬਾਹਰ ਜਾਣ ਵਾਲਾ ਜਿਹੜਾ ਰੌਲਾ ਨਾ, ਇਹ ਇੰਝ ਨਹੀਂ ਗੱਲ ਮੁੱਕਣੀ ਹੈ, ਗੱਲ ਠਾਣੇ ਹੀ ਮੁੱਕਣੀ ਹੈ। ਜਿਹੜੇ ਪੰਜਾਬ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਹੈ ਵੀ ਇੱਕ ਬਾਬਾ ਜਿਹੜਾ ਉਹ ਜਵਾਨ ਮੁੰਡੇ ਕੁੜੀ ਨੂੰ ਗੱਲਾਂ ਬਾਤਾਂ ਕਰਦਿਆਂ ਬੈਠੇ ਸਨ ਕਿਤੇ, ਅਤੇ ਉਹ ਬਾਬਾ ਜੀ ਉੱਤੋਂ ਆ ਗਏ ਅਤੇ ਉਹਨਾਂ ਆਖਿਆ ਵੀ ਚਲੋ ਮੇਰੇ ਨਾਲ ਠਾਣੇ। ਮੈਂ ਤਾਂ ਇਹ ਗੱਲ ਜਾ ਕੇ ਠਾਣੇ ਹੀ ਮੁੱਕਣੀ ਹੈ। ਇਹ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਇਸ ਵਾਕਿਏ ਦਾ ਪਤਾ ਸਾਰਿਆਂ ਨੂੰ। ਅਤੇ ਉਹ ਵਕੀਲ ਸਾਹਿਬ ਨੇ ਵੀ ਮਲਕੂ ਨੂੰ ਆਖਿਆ ਕਿ ਇਹ ਗੱਲ ਹੁਣ ਠਾਣੇ ਹੀ ਮੁੱਕਣੀ ਹੈ, ਮਤਲਬ ਕਿ ਇਹ ਗਾਣਾ ਹੀ ਗਾਉਣਾ ਪੈਣਾ ਹੈ। ਇਹ ਗਾਉਣ ਗਾਏਗਾ ਹੁਣ ਅਗਲਿਆਂ ਦਾ ਰਾਗ, ਉਹਨਾਂ ਦਾ ਗਾਏਗਾ ਤੈਨੂੰ ਛੱਡ ਦੇਣਗੇ, ਨਹੀਂ ਗਾਏਗਾ ਤਾਂ ਫਿਰ ਇੱਥੇ ECL ਘੁੰਮਦੀ ਰਹੇਗੀ ਅਦਾਲਤਾਂ ਦੇ ਵਿੱਚ, ਫਿਰ ਨਹੀਂ ਜਾ ਸਕਦਾ। ਖੈਰ ਮਲਕੂ ਸਾਹਿਬ ਆਖਿਆ ਕਿ ਜੀ ਮੈਂ ਤਾਂ ਉੱਥੇ ਲੇਟ ਹੋ ਜਾਂਗਾ ਜਾਂਦਾ ਹੈ। ਉਹਨਾਂ ਕਿਹਾ ਫਿਰ ਫੌਰੀ ਗਾ ਦੇ। ਹੁਣ ਫੌਰੀ ਗਾਉਣ ਵਾਸਤੇ ਤੁਹਾਨੂੰ ਪਤਾ ਗਾਣਾ ਲਿਖਣਾ ਪੈਂਦਾ ਹੈ, ਫਿਰ ਉਹਦਾ ਇੱਕ ਪੂਰੇ ਸਟੂਡੀਓ ਦੇ ਵਿੱਚ ਇੱਕ ਪੂਰਾ ਸਿਸਟਮ ਕਰਨਾ ਪੈਂਦਾ, ਆਪ ਵੀ ਕੋਈ ਤਿਆਰ ਸ਼ਿਆਰ ਹੋਣਾ ਪੈਂਦਾ। ਹੁਣ ਮਲਕੂ ਜਿਹੜਾ ਹੈ ਉਹ ਵਿਚਾਰਾ ਮੇਰੇ ਤਰ੍ਹਾਂ ਹੀ ਹੈ ਨਾ, ਕੋਈ ਐਸੀ ਗੱਲ ਤਾਂ ਹੈ ਨਹੀਂ ਕਿ ਉਹ ਕੋਈ ਜਿਹੜਾ ਹੈ ਕਿ ਉਹ ਕਿਤੇ ਕੋਈ ਮਤਲਬ ਕੋਈ ਹਾਲੀਵੁੱਡ ਦੇ ਵਿੱਚ ਵਿਚਾਰਾ ਕੰਮ ਕਰਦਾ ਅਤੇ ਸਾਰਾ ਵੇਲੇ ਤਿਆਰ ਹੀ ਹੁੰਦਾ। ਉਹ ਵੀ ਇੰਝ ਹੀ ਫਿਰਦਾ ਵਿਚਾਰਾ, ਸ਼ਲਵਾਰ ਕਮੀਜ਼ ਪਾਇਆ ਸੀ,
ਉੱਥੇ ਹੀ ਉਹਨੂੰ ਬਹਾ ਕੇ, ਜਿੱਥੇ ਗਿਆ ਵਿਚਾਰਾ ਆਪਣਾ ਮਿੰਨਤ ਤਰਲਾ ਕਰਨ, ਉੱਥੇ ਹੀ ਬਹਾ ਕੇ ਉਹਨੂੰ ਉਹਨਾਂ ਲਿਖਿਆ ਵੀ ਲਿਖ ਬਈ ਇੱਥੇ ਗਾਣਾ ਹੋਣੀ। ਉਹਨਾਂ ਲਿਖਿਆ। ਫਿਰ ਉਹਨਾਂ ਦੇ ਨਾਲ ਉਹਨਾਂ ਤੇ ਮਲਕੂ ਸਾਹਿਬ ਇਹ ਆਖਿਆ ਸੀ ਵੀ ਮੈਂ ਇਕੱਲਾ ਹੀ ਗਾ ਦੇਣਾ, ਤੁਹਾਨੂੰ ਅੰਦਰ ਦੀ ਗੱਲ ਦੱਸ। ਉਹਨਾਂ ਕਿਹਾ ਨਾ, ਉਹੀ ਮਿਊਜ਼ਿਕ ਹੋਏਗਾ, ਉਹੀ ਸਾਰਾ ਕੁਝ ਹੋਏਗਾ ਅਤੇ ਉਹੀ ਸਿੰਗਰ ਹੋਣਗੇ ਸਾਰੇ। ਫਿਰ ਉਹ ਜਿਹੜੀ ਭੈਣ ਸਾਡੀ ਨਾਲ ਗਾਉਂਦੀ ਹੈ ਮਲਕੂ ਦੇ, ਉਹਨੂੰ ਸੱਦਿਆ ਘਰੋਂ। ਉਹ ਉਸ ਵੇਲੇ ਨਾ ਤਿਆਰ ਸੀ ਵਿਚਾਰੀ, ਕਿਤੇ ਜਿਮ ਗਈ ਸੀ, ਉੱਥੇ ਉਹਨੇ ਟੀ-ਸ਼ਰਟ ਪਾਈ ਸੀ, ਟਰਾਊਜ਼ਰ ਪਾਇਆ ਸੀ, ਟੀ-ਸ਼ਰਟ ਪਾਈ ਸੀ, ਤਿਆਰ ਕੋਈ ਨਹੀਂ ਸੀ। ਉਹਨੇ ਉੱਤੇ ਕਾਲੀ ਚਾਦਰ ਲਈ। ਉਹਨੂੰ ਪਤਾ ਨਹੀਂ ਵੀ ਕਿਉਂ ਸੱਦਿਆ। ਮਲਕੂ ਨੇ ਕਿਹਾ ਵੀ ਇੱਥੇ ਪਹੁੰਚ ਫੌਰੀ ਤੌਰ 'ਤੇ। ਉਹ ਵਿਚਾਰੀ ਭੱਜਦੀ ਭਜਾਉਂਦੀ ਉੱਥੇ ਅੱਪੜੀ ਅਤੇ ਉਹਨਾਂ ਆਖਿਆ ਜੀ ਇਹ ਗਾਣਾ ਲਿਖਿਆ ਗਿਆ ਅਤੇ ਗਾਓ ਦੋਵੇਂ। ਉਹਨਾਂ ਆਖਿਆ ਜੀ ਅਸੀਂ ਤਿਆਰ ਨਹੀਂ ਹੈਗੇ, ਕੱਪੜੇ ਬਦਲ ਦਿਓ, ਅਸੀਂ ਫਨਕਾਰ ਲੋਕ ਹੈ, ਕੋਈ ਕਾਸਟਿਊਮ ਪਾਉਣੇ ਨੇ ਆਪਣੇ, ਕੋਈ ਆਪਣੇ ਮਾਹੌਲ 'ਚ ਆਉਣਾ, ਅਸੀਂ ਪੰਜਾਬੀ ਗਾਣਾ ਹੈ ਅਤੇ ਪੰਜਾਬ ਦੀ ਮਟਿਆਰ ਨਜ਼ਰ ਆਉਣੀ ਚਾਹੀਦੀ ਉਹਦੇ ਵਿੱਚ ਪੰਜਾਬੀ ਗਾਣਾ ਗਾਉਂਦੀ। ਉਹਨਾਂ ਕਿਹਾ ਛੱਡ ਤੂੰ ਮਟਿਆਰ ਨੂੰ, ਤੂੰ ਜਿਹੜਾ ਹੈ ਨਾ ਉਹ ਵਲੈਤੀ ਅਟਾਇਰ ਦੇ ਵਿੱਚ ਹੀ ਦੇਸੀ ਗਾਉਣ ਜਿਹੜਾ ਉਹ ਗਾ ਦੇ। ਉੱਥੇ ਜਨਾਬ ਧੱਕੇ ਦੇ ਨਾਲ ਉਹ ਗਾਣਾ ਜਿਹੜਾ ਗਵਾਇਆ ਗਿਆ ਅਤੇ ਮਲਕੂ ਸਾਹਿਬ ਫਿਰ ਉਹ ਗਾਣਾ ਗਾ ਦਿੱਤਾ ਵਿਚਾਰਿਆਂ ਨੇ। ਨੱਕ ਦੇ ਕੋਕੇ ਵਾਲੇ ਨੇ ਉਹੀ ਗਾਣਾ ਜਿਹੜਾ ਉਹਦੇ ਵਿੱਚ ਕੁਝ ਲਾਈਨਾਂ ਜਿਹੜੀਆਂ ਐਡ ਕਰ ਦਿੱਤੀਆਂ। ਫੌਜ ਨੇ ਮੁਲਕ ਬਚਾਇਆ, ਸਾਡੇ ਦੋਸਤਾਂ ਨੂੰ ਰਾਜ਼ੀ ਕਰ ਦਿੱਤਾ। ਹੁਣ ਮੈਂ ਹੈਰਾਨ ਹੈ ਆਪਣੇ ਦੋਸਤਾਂ ਦੇ ਉੱਤੋਂ ਕਿ ਵੇਖੋ ਇੱਕ ਲੋਕ ਫਨਕਾਰ, ਉਹਨੇ ਗਾਉਣ ਗਾਇਆ, ਉਹ ਮਲਕੂ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਕਿਸੇ ਸਮਝਾਇਆ ਕਿ ਉਹ ਗਾਉਣ ਇਸ ਤੋਂ ਜਿਹੜਾ ਉਹ ਗਾਣਾ ਹੈ ਜਾਂ ਗਾਉਣ ਉਹਨੂੰ ਅਸੀਂ ਆਖੀਏ, ਉਹ ਇਸ ਤੋਂ ਐਡਾ ਪਾਪੂਲਰ ਨਹੀਂ ਹੋਇਆ ਕਿ ਉਹ ਮਲਕੂ ਨੇ ਗਾਇਆ ਹੈ, ਜਾਂ ਉਹ ਇਸ ਤੋਂ ਪਾਪੂਲਰ ਨਹੀਂ ਹੋਇਆ ਕਿ ਉਹਦੇ ਵਿੱਚ ਕੋਈ ਲਿਰਿਕਸ ਬੜੇ ਅੱਛੇ ਨੇ। ਉਹਦੇ ਲਿਰਿਕਸ ਵੇਖੋ ਤਾਂ ਬਿਲਕੁਲ ਆਮ ਸਤਹੀ ਕਿਸਮ ਦੇ ਲਿਰਿਕਸ ਨੇ। ਨੱਕ ਦਾ ਕੋਕਾ ਕਿੱਥੇ ਡਿੱਗਿਆ, ਲੱਭਿਆ ਕੋਈ ਨਹੀਂ, ਪਰੇਸ਼ਾਨ ਹੋ ਗਈ ਹੈ, ਮੁੜਿਆ ਮਾਹੀਆ, ਬੜੀ ਮੈਂ ਪਰੇਸ਼ਾਨ। ਇਹਦੇ ਵਿੱਚ ਦੱਸੋ ਕਿਹੜੇ ਲਿਰਿਕਸ ਨੇ, ਕਿਹੜੀ ਡੂੰਘੀ ਗੱਲ ਹੈ, ਕਿਹੜੀ ਕੋਈ ਇਹਦੇ ਵਿੱਚ ਬੁੱਲੇ ਸ਼ਾਹ ਦੀ ਸ਼ਾਇਰੀ ਹੈ ਜਾਂ ਵਾਰਿਸ ਸ਼ਾਹ ਦੀ ਸ਼ਾਇਰੀ ਹੈ, ਮਤਲਬ ਕਿਹੜੀ ਗੱਲ ਹੈ ਇਹਦੇ ਵਿੱਚ। ਇੱਕ ਆਮ ਫਹਿਮ ਜੇ ਆਮ ਪਿੰਡਾਂ 'ਚ ਬੈਠੇ ਵਾਲੇ ਬੰਦੇ ਨੇ ਕਿਸੇ ਨੇ ਢੋਲਾ ਮਾਹੀਆ ਲਿਖਿਆ, ਉਹ ਮਲਕੂ ਗਾ ਛੱਡਿਆ। ਗਾਇਆ ਵੀ ਬੜੇ ਵਾਜਬੀ ਤਰੀਕੇ ਦੇ ਨਾਲ ਹੈ, ਉਹਦੀ ਜਿਹੜੀ ਟਿਊਨ ਹੈ ਉਹ ਵੀ ਬੜੀ ਵਾਜਬੀ ਜਿਹੀ ਹੈ, ਅਤੇ ਉਸ ਦੇ ਬਾਵਜੂਦ ਉਹ ਸੁਪਰ ਹਿੱਟ ਇਸ ਤੋਂ ਹੋਇਆ ਵੀ ਉਹ ਗਾਉਣ ਦੇ ਵਿੱਚ ਜਿਹਦਾ ਜ਼ਿਕਰ ਹੋਣ ਡਿਆ ਨਾ, ਉਹਦੇ ਲੋਕੀ ਆਸ਼ਿਕ ਨੇ। ਉਹ ਜਿਹਦੇ ਆਸਤੇ ਲਿਖਿਆ ਨਾ ਉਹਦੇ ਲੋਕੀ ਆਸ਼ਿਕ ਨੇ। ਗੱਲ ਮਲਕੂ ਦੇ ਗਾਉਣ ਦੀ ਜਾਂ ਉਸ ਗਾਣੇ ਦੀ ਜਾਂ ਉਹਨਾਂ ਲਾਈਨਾਂ ਦੀ ਨਹੀਂ ਹੈਗੀ, ਗੱਲ ਉਸ ਬੰਦੇ ਦੀ ਹੈ ਜਿਹਦੇ ਬਾਰੇ ਗੱਲ ਹੋਣ ਡਈ ਹੈ, ਜਿਹੜਾ ਲੋਕਾਂ ਦਾ ਸੱਜਣ ਹੈ ਉਹਦੀ ਗੱਲ ਹੋਣ ਡਈ ਹੈ। ਅਤੇ ਤੁਹਾਨੂੰ ਪਤਾ ਹੈ ਕਿ ਸੱਜਣਾਂ ਦੀ ਗੱਲ ਹੋਵੇ ਤਾਂ ਲੋਕਾਂ ਨੂੰ ਖਿੱਚ ਆਪ ਹੀ ਪੈਂਦੀ ਹੈ, ਅਤੇ ਜਦੋਂ ਕੋਈ ਪਸੰਦ ਹੋਵੇ ਅਤੇ ਉਹਦੇ 'ਤੇ ਸ਼ਹਿਰ ਦੀ ਤੁਹਾਨੂੰ ਆਉਂਦੇ ਨੇ ਵੀ ਖੋਤੀ ਵੀ ਚੰਗੀ ਲੱਗਦੀ ਹੈ ਜਿਹੜਾ ਬੰਦਾ ਪਸੰਦ ਹੋਵੇ। ਅਤੇ ਫਿਰ ਇਮਰਾਨ ਖਾਨ ਦੇ ਨਾਂ ਦੇ ਉੱਤੇ ਨੱਕ ਦਾ ਕੋਕਾ ਜਿਸ ਵੇਲੇ ਗਾਇਆ ਗਿਆ ਤਾਂ ਉਹ ਮਸ਼ਹੂਰ ਹੋ ਗਿਆ। ਹੁਣ ਸਾਡੇ ਦੋਸਤ ਸਮਝਦੇ ਨੇ ਕਿ ਮਲਕੂ ਸਾਡਾ ਗਾਣਾ ਗਾਏਗਾ ਅਤੇ ਅਸੀਂ ਵੀ ਉਸ ਤਰ੍ਹਾਂ ਹੀ ਆਵਾਮ ਦੇ ਦਿਲਾਂ 'ਚ ਕਰੀਬ ਹੋ ਜਾਵਾਂਗੇ। ਚੌਧਰੀ ਸਾਹਿਬ ਵੇਖੋ ਕੱਲ੍ਹ ਦਾ ਸੋਸ਼ਲ ਮੀਡੀਆ 'ਤੇ ਕੀ ਹੋਣ ਡਿਆ ਅੱਜ। ਜਦੋਂ ਦਾ ਮਲਕੂ ਨੇ ਇਹ ਗਾਣਾ ਗਾ ਕੇ ਨਸ਼ਰ ਕੀਤਾ ਅਤੇ ਤੁਹਾਡੀ ਐਸੀ ਤੈਸੀ ਫਿਰ ਗਈ ਹੈ ਸੋਸ਼ਲ ਮੀਡੀਆ 'ਤੇ, ਮਤਲਬ ਜਿਹੜੀ ਕੋਈ ਕਸਰ ਰਹਿ ਗਈ ਸੀ ਉਹ ਵੀ ਪੂਰੀ ਕਰ ਛੱਡੀ ਲੋਕਾਂ ਲਿਖ ਕੇ। ਅਤੇ ਨਾ ਕਰੋ ਇੰਝ, ਕੋਈ ਅਕਲ ਨੂੰ ਹੱਥ ਮਾਰੋ, ਸਾਡੇ ਹੀ ਜੇ ਤੁਸੀਂ ਵੀ, ਕੋਈ ਪਰਾਏ ਥੋੜ੍ਹੀ ਜੇ। ਜਦੋਂ ਤੁਹਾਡੀ ਹੁੰਦੀ ਹੈ ਸਾਨੂੰ ਬੁਰਾ ਲੱਗਦਾ, ਸਾਡੇ ਹੀ ਜੇ। ਅਤੇ ਨਾ ਕਰੋ ਇੰਝ, ਨਾ ਇੰਝ ਇਹੋ ਜਿਹੇ ਕੰਮ ਕਰੋ ਜਿਨ੍ਹਾਂ ਦੇ ਨਾਲ ਮਾਮਲਾਤ ਜ਼ਿਆਦਾ ਖਰਾਬ ਹੋਣ। ਬਹਰਹਾਲ ਜੀ ਇਹ ਕਾਰ ਮਲਕੂ ਨਾਲ ਕੀਤੀ ਹੈ ਅਤੇ ਅੱਗੋਂ ਇਹ ਕਾਰ ਮਲਕੂ ਕੀਤੀ ਹੈ ਕਿ ਮਲਕੂ ਜਿਸ ਵੇਲੇ ਗਾਣਾ ਗਾ ਰਿਹਾ ਸੀ ਅਤੇ ਉਹ ਵਿਚਾਰਾ ਲਿਟਰਲੀ, ਮੈਂ ਮਜ਼ਾਕ ਨਹੀਂ ਕਹਿ ਰਿਹਾ, ਉਹਦੀਆਂ ਅੱਖਾਂ ਰੋ ਰਹੀਆਂ ਸਨ। ਮਤਲਬ ਉਹਦੇ ਚਿਹਰੇ ਦੇ ਉੱਤੇ ਕੋਈ ਤਵਾਨਾਈ ਨਹੀਂ ਸੀ, ਕੋਈ ਉਹਦੀ ਇਨਵੋਲਵਮੈਂਟ ਨਹੀਂ ਸੀ, ਪੈਸ਼ਨ ਨਹੀਂ ਸੀ ਗਾਣੇ ਦੇ ਵਿੱਚ, ਕੋਈ ਕਮਿਟਮੈਂਟ ਨਹੀਂ ਸੀ ਉਹਦੀ ਇਹਦੇ ਨਾਲ। ਔਰ ਉਹ ਜਿਹੜੀ ਭੈਣ ਸਾਡੀ ਗਾਉਣ ਡਈ ਸੀ, ਉਹਨੂੰ ਤਾਂ ਬਿਲਕੁਲ ਹੀ ਉਹਦੇ ਚਿਹਰੇ ਤੋਂ ਨਜ਼ਰ ਆਉਣ ਡਿਆ ਸੀ ਵੀ ਜ਼ਬਰਦਸਤੀ ਇਹ ਗਾਣਾ ਉਹਦੇ ਕੋਲ ਗਵਾਇਆ ਗਿਆ। ਖੈਰ ਚਲੋ, ਇਹਦੇ ਨਾਲ ਗਰੀਬ ਆਪਣੀ ਕਮਾਈ ਕਰ ਲਏਗਾ, ਜਾਏਗਾ ਬਾਹਰ, ਆਪਣੇ ਕੋਲ ਫੰਕਸ਼ਨ ਕਰੇਗਾ। ਬਹਰਹਾਲ ਤੁਸੀਂ ਜੋ ਉਹਦੇ ਨਾਲ ਕਰ ਛੱਡਿਆ ਉਹ ਆਵਾਮ ਸਾਰੀ ਨੂੰ ਪਤਾ। ਅੱਛਾ ਜੀ, ਅਗਲੀ ਖਬਰ ਇਹ ਕਿ ਬਾਜੀ ਮੇਰੀ ਮਰੀਮ ਨਵਾਜ਼ ਨੇ ਆਖਿਆ ਵੀ ਪੰਜਾਬ ਦੇ ਆਵਾਮ ਦੀ ਖਿਦਮਤ ਅੱਲਾ ਨੇ ਮੇਰੇ ਨਸੀਬ 'ਚ ਲਿਖ ਛੜੀ ਹੈ। ਬਾਜੀ ਤੇਰੇ ਨਸੀਬ 'ਚ ਤੇ ਭਾ ਸਫਦਰ ਲਿਖਿਆ ਸੀ ਅੱਲਾ ਨੇ, ਅਤੇ ਭਾ ਸਾਡਾ ਜਿਹੜਾ ਜਦੋਂ ਦਾ ਤੇਰੀ ਨਸੀਬ 'ਚ ਮੇਰੀ ਭੈਣੇ ਲਿਖਿਆ ਉਸ ਵੇਲੇ ਦਾ ਵਿਚਾਰਾ ਉਹ ਵੀ ਬੌਂਦਰਿਆ ਹੀ ਫਿਰਦਾ। ਅਤੇ ਉਹੀ ਹਾਲ ਤੂੰ ਪਾਕਿਸਤਾਨ ਆਪਣੀ ਪੰਜਾਬ ਦੀ ਆਵਾਮ ਦਾ ਕਰ ਛੱਡਿਆ। ਜਦੋਂ ਦੀ ਪੰਜਾਬ ਦੀ ਆਵਾਮ ਦੀ ਖਿਦਮਤ ਤੁਹਾਡੀ ਨਸੀਬ ਤੁਸੀਂ ਆਖਿਆ ਲਿਖੀ ਹੈ, ਪੰਜਾਬ ਦੀ ਆਵਾਮ ਨੂੰ ਵੀ ਕੋਈ ਹੋਸ਼ ਨਹੀਂ। ਤੁਹਾਨੂੰ ਸਿਰਫ ਜਾਂਦੇ ਜਾਂਦੇ ਦੱਸ ਛੱਡੀਏ ਵੀ ਜਿਹੜੇ ਉਸਤਾਦ ਸਨ ਨਾ, ਉਸਤਾਦ ਯੂਨੀਵਰਸਿਟੀਆਂ ਦੇ ਰਿਸਰਚ ਕਰਦੇ ਸਨ, ਉਹਨਾਂ ਨੂੰ 25% ਟੈਕਸ ਦੇ ਵਿੱਚ ਰਾਇਤ ਸੀ। ਮਤਲਬ ਅਗਰ 100 ਰੁਪਈਆ ਟੈਕਸ ਦੇਣਾ ਤਾਂ 25 ਰੁਪਈਏ ਘੱਟ ਦਿੰਦੇ ਸਨ। ਉਹ ਵੀ ਅਗਲਿਆਂ ਖ਼ਤਮ ਕਰ ਦਿੱਤੀ। ਬਾਜੀ ਆਖਿਆ ਐਸੀ ਦੀ ਤੈਸੀ, ਮੈਨੂੰ ਨਹੀਂ ਸੀ ਜੇ ਪੜ੍ਹਨ ਦਿੱਤਾ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਹੋ, ਤੁਹਾਨੂੰ ਮੈਂ ਕਰਨ ਦੇਣੀ ਰਿਸਰਚ ਅਤੇ ਉਹਦੇ 'ਤੇ ਕਮਾਈ ਕਰਨ ਦੇਣੀ ਤੁਹਾਨੂੰ। ਉਹ ਪ੍ਰੋਫੈਸਰ ਤੁਹਾਨੂੰ ਪਤਾ ਅੱਗੇ ਪਾਕਿਸਤਾਨ 'ਚ ਭੁੱਖੇ ਮਰਦੇ ਨੇ, ਪੂਰੇ ਪੈਸੇ ਹੁੰਦੇ ਨੇ। ਉਹਨਾਂ ਦੇ 25% ਜਿਹੜੀ ਉਹਨਾਂ ਨੂੰ ਕੋਈ ਹੈ ਸੀ ਆਸਾਇਸ਼, ਉਹ ਵੀ ਖ਼ਤਮ ਕਰ ਦਿੱਤੀ ਹੈ। ਅਤੇ ਬਾਜੀ ਜੀ ਇਹ ਮਾਜ਼ਰਤ, ਇਹ ਖੁਦਾ ਨੇ ਤੁਹਾਡੀ ਕਿਸਮਤ ਦੇ ਵਿੱਚ ਨਹੀਂ ਲਿਖੀ, ਇਹ ਤੁਹਾਡੀਆਂ ਹੱਥ ਦੀਆਂ ਲਕੀਰਾਂ ਦੇ ਵਿੱਚ ਰੱਬ ਨੇ ਪੰਜਾਬ ਦੀ ਆਵਾਮ ਦੀ ਖਿਦਮਤ ਨਹੀਂ ਲਿਖੀ, ਇਹ ਫਾਰਮ 47 ਵਾਲਿਆਂ ਨੇ ਲਿਖੀ ਹੈ। ਇਹ ਫਾਰਮ 47 ਨਾਲ ਧੱਕੇ ਨਾਲ ਤੁਸੀਂ ਜਿਹੜਾ ਨਾ ਇਹ ਆਪਣੇ ਹੱਥ ਦੇ ਉੱਤੇ ਕਿਸਮਤ ਦੀਆਂ ਲਕੀਰਾਂ ਕੋਈ ਨਹੀਂ ਸੀ, ਇਹ ਮਹਿੰਦੀ ਦੇ ਨਾਲ ਤੁਸੀਂ ਜਿਹੜੀਆਂ ਨਾ
ਧੱਕੇ ਨਾਲ ਲਕੀਰਾਂ ਪਾਈਆਂ ਨੇ ਫਾਰਮ 47 ਦੀਆਂ ਨੇ, ਅਤੇ ਉਹ ਹੁਣ ਜਸਟਿਸ ਅਨਵਾਰ ਸਾਹਿਬ ਤੁਹਾਡੇ ਕੋਲ ਮੰਗਵਾ ਲਈ ਨੇ। ਅਗਲੀ ਖਬਰ ਤੁਹਾਨੂੰ ਦੇਣ ਡਏ ਉਹ ਇਹ ਹੈ ਕਿ ਜਿਹੜੇ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਇਲੈਕਸ਼ਨ ਟ੍ਰਿਬਿਊਨਲ ਬਣਾ ਕੇ ਗਏ ਸਨ ਨਾ ਲਾਹੌਰ ਦੇ ਵਿੱਚ, ਜਿਨ੍ਹਾਂ ਤੋਂ ਇਹਨਾਂ ਦੀ ਜਾਨ ਜਾਂਦੀ ਸੀ, ਤੇ ਆਉਂਦੇ ਸਨ ਵੀ ਇਹ 6 ਜੱਜ ਨਹੀਂ ਲਾਉਣ ਦੇਣੇ, ਸਾਡੇ ਮਰਜ਼ੀ ਦੇ ਜੱਜ ਲਾਵੋ। ਉਹ ਜਿਹੜੇ 6 ਜੱਜ ਸਨ, ਉਹ 6 ਜੱਜਾਂ ਦੇ ਵਿੱਚੋਂ ਜਸਟਿਸ ਅਨਵਾਰ ਜਿਹੜੇ ਨੇ ਉਹ ਕੇਸ ਸੁਣ ਰਹੇ ਨੇ ਲਾਹੌਰ ਦੇ, ਜਿਹੜੀ ਧਾਂਦਲੀ ਉਹਦੇ ਉੱਤੇ। ਉਹਨਾਂ ਨੇ ਜਨਾਬੇ ਆਲੀ ਮਰੀਮ ਬਾਜੀ ਨੂੰ ਵੀ ਸੱਦ ਲਿਆ ਵੀ ਆਓ ਜੀ ਆਪਣੇ ਫਾਰਮ 45 ਲੈ ਕੇ, ਅਲੀਮ ਖਾਨ ਸਾਹਿਬ ਨੂੰ ਵੀ ਸੱਦ ਲਿਆ, ਓਨ ਚੌਧਰੀ ਨੂੰ ਵੀ ਸੱਦ ਲਿਆ, ਅਤੇ ਹਮਜ਼ਾ ਸ਼ਹਿਬਾਜ਼ ਨੂੰ ਵੀ ਸੱਦ ਲਿਆ। ਹੁਣ ਇਹ ਚਾਰੋਂ ਆਉਣਗੇ ਅਤੇ ਇਹਨਾਂ ਦੇ ਕੋਲ ਫਾਰਮ 45 ਤਾਂ ਹੈ ਨਹੀਂ, ਲੇਕਿਨ ਅਦਾਲਤ ਦੇ ਵਿੱਚ ਨਾਲ ਬਿਆਨੇ ਹਲਫੀ ਦੇਣਾ ਪੈਂਦਾ ਹੁੰਦਾ। ਜਿਸ ਵੇਲੇ ਫਾਰਮ 45 ਦੇਣਗੇ ਨਾਲ ਬਿਆਨੇ ਹਲਫੀ ਦੇਣਾ ਪੈਣਾ ਵੀ ਇਹ ਸੱਚੇ ਨੇ। ਇਹ ਝੂਠੇ ਦੇਣਗੇ ਅਤੇ ਕੱਲ੍ਹ ਨੂੰ ਇਸ ਕੇਸ ਦੇ ਵਿੱਚ ਫਸ ਜਾਣਗੇ। ਪਹਿਲਾਂ ਬਾਜੀ ਇੱਕ ਵਾਰੀ ਉੱਤੋਂ ਸਜ਼ਾ ਯਾਫਤਾ ਹੋਈ, ਉਹ ਤਾਂ ਫਿਰ ਜਨਰਲ ਬਾਜਵਾ ਸਾਹਿਬ ਨੇ ਬਚਾਇਆ। ਚੇਤਾ ਕਰੋ ਕਿ ਬਾਜੀ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਵਿੱਚ ਜਾਲੀ ਟਰਸਟ ਡੀਡ ਜਮ੍ਹਾਂ ਕਰਵਾ ਛੱਡੀ ਸੀ, ਜਿਸ ਦੇ ਬਾਅਦ 420 ਸਜ਼ਾ ਹੋਈ ਸੀ ਬਾਜੀ ਨੂੰ। ਅਤੇ ਇੱਥੇ ਹੁਣ ਵੇਖੀਏ ਕੀ ਕਰਦੀ ਬਾਜੀ ਕੋਲ, ਤਾਂ ਕੋਈ ਫਾਰਮ 45 ਨਹੀਂ। ਸਾਡੇ ਸੂਤਰਾਂ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ, ਸਰਕਾਰੀ ਇੱਕ ਬੰਦੇ ਨੇ, ਕਿ ਬਾਜੀ ਕੱਲ੍ਹ ਫੋਨ ਦੇ ਉੱਤੇ ਕਿਸੇ ਦੇ ਉੱਤੇ ਗੁੱਸਾ ਕਰਦੀ ਰਹੀ ਹੈ, ਚੀਖਦੀ ਰਹੀ ਹੈ ਕਿ ਇਹ ਜੱਜ ਕਿਉਂ ਮੰਗ ਰਿਹਾ ਫਾਰਮ 45 ਅਤੇ ਕੇਸ ਕਿਉਂ ਪਿਕਅਪ ਹੋਇਆ, ਅਤੇ ਇਹਦਾ ਕੀ ਲੈਣ ਦੇਣ ਹੈ ਫਾਰਮ 45 ਨਾਲ। ਬਾਜੀ ਜੀ ਜੱਜ ਸਾਹਿਬ ਦਾ ਹੀ ਲੈਣ ਦੇਣ ਹੈ। ਇਹ ਜ਼ਰਾ ਅਦਾਲਤ 'ਤੇ ਆਓ, ਤੁਹਾਡੇ ਕੋਲ ਕੋਈ ਫਾਰਮ 45 ਹੈ ਨਹੀਂ, ਸਾਰਿਆਂ ਨੂੰ ਪਤਾ ਹੈ, ਅਤੇ ਲੱਗ ਪਤਾ ਜਾਏਗਾ ਜਿਸ ਵੇਲੇ ਅਦਾਲਤ 'ਤੇ ਆਓ। ਜੇ ਕਿ 15 ਕੁ ਦਿਨ ਕੇਸ ਚੱਲ ਗਿਆ ਅਤੇ ਬਿਲਕੁਲ ਤੁਹਾਡੀਆਂ ਹੱਥ ਦੀਆਂ ਲਕੀਰਾਂ ਸਾਰੀਆਂ ਬਦਲ ਜਾਣੀਆਂ ਨੇ ਬਾਜੀ ਜੀ। ਜਿਹੜੀਆਂ ਤੁਸੀਂ ਆਂਦੇ ਹੋ ਨਾ ਮੇਰੀਆਂ ਹੱਥ ਦੀਆਂ ਲਕੀਰਾਂ 'ਚ ਖਿਦਮਤ ਹੈ, ਤੁਹਾਡੀਆਂ ਹੱਥ ਦੀਆਂ ਲਕੀਰਾਂ 'ਚ ਬਾਜੀ ਜੀ ਜਿਹੜਾ ਨਾ ਉਹ ਜੇਲ੍ਹ ਹੈ, ਅਤੇ ਭਾ ਸਫਦਰ ਜਿਹੜਾ ਉਹਦੀਆਂ ਹੱਥ ਦੀਆਂ ਲਕੀਰਾਂ ਦੇ ਵਿੱਚ ਘਰ ਰਹਿਣਾ ਹੈ ਬਿਲਕੁਲ, ਲੇਕਿਨ ਤੁਹਾਡੀਆਂ ਹੱਥ ਦੀਆਂ ਲਕੀਰਾਂ ਦੇ ਵਿੱਚ ਐਸੀ ਕੋਈ ਗੱਲ ਹੈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੁਹੰਮਦ ਜ਼ੁਬੈਰ ਸਾਹਿਬ ਨੇ ਦੱਸਿਆ ਵੀ ਸ਼ਰੀਫ ਖਾਨਦਾਨ ਨੇ ਜਨਰਲ ਬਾਜਵਾ ਨਾਲ ਵੀ ਫਰਾਡ ਕਰ ਛੱਡਿਆ। ਵੇਖੋ, ਇੱਕ ਮੈਂ ਤੁਹਾਨੂੰ ਦੱਸਾਂ ਵੀ ਲਾਲਚੀ ਦੀ ਮੌਤ ਹਮੇਸ਼ਾ ਗੱਪੀ ਦੇ ਹੱਥੋਂ ਆਉਂਦੀ ਹੈ। ਬਾਜਵਾ ਸਾਹਿਬ ਲਾਲਚੀ ਸਨ ਅਤੇ ਸ਼ਰੀਫ ਖਾਨਦਾਨ ਜਿਹੜਾ ਗੱਪੀ ਸੀ, ਜਾਂ ਉਲਟਾ ਕਰ ਲਓ, ਜੋ ਵੀ ਕਰਨਾ ਤੁਸੀਂ, ਉਹ ਐਕਸਟੈਂਸ਼ਨ ਚਾਹੁੰਦੇ ਸਨ। ਉਹਨਾਂ ਇਹਨਾਂ ਦੇ ਸਾਰੇ ਕੇਸ ਮਾਫ ਕੀਤੇ। ਜ਼ੁਬੈਰ ਸਾਹਿਬ ਦੱਸਦੇ ਨੇ ਵੀ ਇਹਨਾਂ ਵਾਅਦਾ ਕੀਤਾ ਉਹਨਾਂ ਨਾਲ ਵੀ ਤੁਹਾਨੂੰ ਐਕਸਟੈਂਸ਼ਨ ਦੇਵਾਂਗੇ। ਜਿਸ ਵੇਲੇ ਆਪਣਾ ਕੰਮ ਕੱਢ ਲਿਆ ਆਖਰ ਤੇ ਬਾਜਵਾ ਸਾਹਿਬ ਨੂੰ ਪਲਟਾ ਕੇ ਮਾਰਿਆ। ਬਾਜਵਾ ਸਾਹਿਬ ਵਰਗੇ ਬੰਦੇ ਨਾਲ ਹੁੰਦਾ ਵੀ ਇਹੀ ਹੈ, ਜਿਨ੍ਹਾਂ ਕਿਸੇ ਬੰਦੇ ਨਾਲ ਵਫਾ ਨਾ ਕੀਤੀ, ਉਹਨਾਂ ਨਾਲ ਆਖਰ ਦੇ ਉੱਤੇ ਇਹ ਹੀ ਹੋਣਾ ਸੀ ਕਿ ਉਹਨਾਂ ਨੂੰ ਫਿਰ ਨਾ ਉਹ ਘਰਦੇ ਰਹੇ ਅਤੇ ਨਾ ਘਾਟਦੇ ਰਹੇ, ਨਾ ਉਹਨਾਂ ਨੂੰ ਐਕਸਟੈਂਸ਼ਨ ਲੱਭੀ, ਨਾ ਹੁਣ ਇੱਜ਼ਤ ਲੱਭੀ, ਨਾ ਰਿਟਾਇਰਮੈਂਟ ਨੌਕਰੀ 'ਤੇ ਲੱਭੀ, ਨਾ ਐਕਸਟੈਂਸ਼ਨ ਲੱਭਦੀ। ਤਾਂ ਚਲੋ ਨੌਕਰੀ ਤਗੜੇ ਤਰੀਕੇ ਨਾਲ ਕਰਦੇ, ਨੌਕਰੀ ਤਗੜੇ ਤਰੀਕੇ ਨਾਲ ਕਰਨ ਜੋਗੇ ਨਾ ਰਹੇ, ਤਾਂ ਹੁਣ ਰਿਟਾਇਰਮੈਂਟ ਵੀ ਤਗੜੇ ਤਰੀਕੇ ਨਾਲ ਕਰਨ ਜੋਗੇ ਨਹੀਂ ਰਹੇ। ਨਾ ਕਿਸੇ ਵਿਆਹ ਸ਼ਾਦੀ 'ਤੇ ਜਾਣ ਜੋਗੇ ਨੇ, ਨਾ ਮੁਲਕ ਤੋਂ ਬਾਹਰ ਜਾਣ ਜੋਗੇ ਨੇ। ਬਸ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਹੀ ਨੇ। ਅੱਛਾ ਜੀ, ਉਹਦੇ ਨਾਲ ਨਾਲ ਮੁਹੰਮਦ ਜ਼ੁਬੈਰ ਸਾਹਿਬ ਨੇ ਕਾਸ਼ਫ ਅਬਾਸੀ ਨੂੰ ਇਹ ਵੀ ਦੱਸਿਆ ਵੀ ਮਰੀਮ ਨਵਾਜ਼ ਨੂੰ ਤੁਸੀਂ ਪਸੰਦ ਨਹੀਂ, ਅਤੇ ਫਾਹਦ ਹੁਸੈਨ ਸਾਹਿਬ ਜ਼ਿਆਦਾ ਪਸੰਦ ਨੇ, ਸ਼ਾਹਜ਼ੇਬ ਖਾਨਜ਼ਾਦਾ ਪਸੰਦ ਨੇ, ਸਲੀਮ ਸਾਫੀ ਪਸੰਦ ਨੇ। ਪਸੰਦ ਨੂੰ ਕਈ ਵਾਰੀ ਪੰਜਾਬੀ 'ਚ ਪਸੰਦ ਵੀ ਆਖਦੇ ਨੇ, ਅਤੇ ਸਾਨੂੰ ਵੈਸੇ ਪਤਾ ਵੀ ਕੌਣ ਕੌਣ ਪਸੰਦ ਹੈ। ਕਿਸੇ ਦਿਨ ਇਹਦੇ 'ਤੇ ਤਫਸੀਲੀ ਗੱਲ ਕਰਾਂਗੇ। ਐਵੇਂ ਜ਼ੁਬੈਰ ਸਾਹਿਬ ਜ਼ਰਾ ਕਸਰੇ ਨਫਸੀ ਤੋਂ ਕੰਮ ਲੈਣ ਡਏ ਨੇ, ਅਜੇ ਤੱਕ ਪੁਰਾਣਾ ਪੱਖ ਮਾਰਦੇ ਨੇ ਮੇਰਾ ਖਿਆਲ, ਕਿਉਂਕਿ ਉਹਨਾਂ ਦੇ ਤਰਜਮਾਨ ਰਹੇ ਨੇ ਅਤੇ ਅਜੇ ਤੱਕ ਪੁਰਾਣੇ ਪੱਖ ਵੱਜਦੇ ਨੇ। ਲੇਕਿਨ ਕਿਸੇ ਵੇਲੇ ਤਫਸੀਲ ਨਾਲ ਦੱਸਾਂਗੇ ਵੀ ਕੌਣ ਕੌਣ ਪਸੰਦ ਹੈ ਨੂਨ ਲੀਗ ਵਾਲਿਆਂ ਨੂੰ। ਅੱਛਾ ਜੀ, ਚੀਨ ਨਾਰਮਲੀ ਕਿਸੇ ਦੇ ਕੰਮ ਦੇ ਵਿੱਚ, ਚੀਨ ਵਾਲੇ ਜਿਹੜੇ ਨਾ ਘਰ ਵੀ ਲੜਾਈ ਹੋਵੇ ਤਾਂ ਚੁੱਪ ਕਰਕੇ ਹੀ ਲੜਦੇ ਨੇ, ਕਿਸੇ ਨੂੰ ਕੋਈ ਗੱਲ ਕਹਿੰਦੇ ਨਹੀਂ, ਦੱਸਦੇ ਨਹੀਂ, ਕੋਈ ਮਿਹਣਾ ਤਾਨਾ ਨਹੀਂ ਦਿੰਦੇ। ਕਸ਼ਮੀਰ ਦੇ ਆਪਣਾ ਚਾਈਨਾ ਦੀ ਗੱਲ ਮੈਂ ਕਰਨ ਡਿਆ। ਚਾਈਨਾ ਵਾਲੇ ਜਿਹੜੇ ਨੇ, ਚਾਈਨਾ ਦੇ ਵਜ਼ੀਰ ਨੇ ਜਨਾਬੇ ਆਲੀ ਪਾਕਿਸਤਾਨ ਨੂੰ ਖੁੱਲ੍ਹਮ ਖੁੱਲ੍ਹਾ ਇਹ ਕਿਹਾ ਵੀ ਆ ਜਿਹੜਾ ਤੁਹਾਡੇ ਸਾਰਾ ਸਿਆਪਾ ਪਿਆ ਨਾ ਪਾਕਿਸਤਾਨ ਦੇ ਵਿੱਚ, ਜਿਹੜੀ ਤਬਾਹੀ ਹੋਈ ਹੈ, ਇਹ ਉਦੋਂ ਤੱਕ ਪੂਰੀ ਨਹੀਂ ਹੋਣੀ ਜਦੋਂ ਤੱਕ ਸਿਆਸੀ ਇਸਤਹਿਕਾਮ ਨਹੀਂ ਆਉਂਦਾ। ਹਾਂਜੀ, ਚਾਈਨਾ ਨੇ ਡਾਊਨਗ੍ਰੇਡ ਤਾਂ ਕੀਤਾ ਹੀ ਕੀਤਾ। ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਜਿਹੜੀ ਸਾਡੀ ਉੱਥੇ ਟੌਪ ਮੋਸਟ ਪ੍ਰਾਇਓਰਿਟੀ 'ਤੇ ਅਸੀਂ ਸੀ, ਉੱਥੋਂ ਤੇ ਉਹਨਾਂ ਸਾਨੂੰ ਸਿੰਪਲ ਪ੍ਰਾਇਓਰਿਟੀ 'ਤੇ ਲਿਆਂਦਾ, ਔਰ ਹਾਈਐਸਟ ਪ੍ਰਾਇਓਰਿਟੀ ਤੋਂ ਸਿੰਪਲ ਪ੍ਰਾਇਓਰਿਟੀ 'ਤੇ। ਨਾਲ ਸਟੂਡੈਂਟਾਂ ਦੇ ਵੀਜ਼ੇ ਮੁਸ਼ਕਿਲ ਕੀਤੇ, ਨਾਲ ਜਿਹੜੇ ਪਾਕਿਸਤਾਨੀ ਓਵਰਸੀਜ਼ ਨੇ ਉਹਨਾਂ ਵਾਸਤੇ ਚਾਈਨਾ ਦਾ ਵੀਜ਼ਾ ਮੁਸ਼ਕਿਲ ਕੀਤਾ। ਇਹ ਕੰਮ ਤੇ ਚਾਈਨਾ ਨੇ ਕੀਤੇ। ਹੁਣ ਅਗਲੇ ਇਹ ਵੀ ਦੱਸਣ ਡਏ ਨੇ ਸਿੱਧਾ ਕਿ ਜਦੋਂ ਤੱਕ ਸਾਰੀਆਂ ਸਿਆਸੀ ਜਮਾਤਾਂ ਨੂੰ ਸ਼ਾਮਿਲ ਨਾ ਕੀਤਾ ਤੁਸੀਂ ਇਹ ਲਫ਼ਜ਼ ਹਨ, ਔਰ ਸਿਆਸੀ ਇਸਤਹਿਕਾਮ ਪਾਕਿਸਤਾਨ 'ਚ ਨਾ ਲਿਆਂਦਾ, ਮਾਮਲੇ ਠੀਕ ਨਹੀਂ ਹੋਣੇ। ਚਾਈਨਾ ਹੁਣ ਸਿੱਧੇ ਪੈਗਾਮ ਦਿੰਦਾ, ਹਾਲਾਂਕਿ ਚਾਈਨਾ ਇੰਜ ਕਦੀ ਕੀਤਾ ਨਹੀਂ। ਦਿਸ ਇਜ਼ ਵੈਰੀ ਅਨਲਾਈਕ ਚਾਈਨਾ। they do not message or they do not really involve in other people or other countries matters like this. ਉਹ ਕਦੀ ਵੀ ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਹੈ ਨਾ, ਉਹ ਇਸ ਤਰੀਕੇ ਨਾਲ ਕਰਦੇ ਹੀ ਨਹੀਂ। ਉਹ ਫੋਰਨ ਪੋਲਿਸੀ ਆਪਣੀ, ਉਹਨਾਂ ਦੀ ਇੰਗੇਜਮੈਂਟ ਇਸ ਤਰ੍ਹਾਂ ਦੀ ਹੈ ਹੀ ਨਹੀਂ, ਬੜੀ ਸਟਲ ਤਰੀਕੇ ਨਾਲ ਆਪਣੀ ਇੰਗੇਜਮੈਂਟ ਕਰਦੇ ਨੇ। ਅਤੇ ਚਾਈਨਾ ਵਾਲੇ ਪਾਸਿਓਂ ਇਹ ਪੈ ਦਰ ਪੈ ਜਿਹੜੇ ਪੈਗਾਮ ਆਏ ਨੇ, ਇੱਕ ਤੋਂ ਛੱਡ ਕੇ ਦੂਸਰਾ, ਦੂਸਰੇ ਤੋਂ ਛੱਡ ਕੇ ਤੀਸਰਾ, ਤੀਸਰੇ ਤੋਂ ਬਾਅਦ ਚੌਥਾ, ਇੱਥੋਂ ਤੁਹਾਨੂੰ ਸਮਝ ਹੈ ਵੀ ਉਹ ਵੀ ਦੱਸਣ ਡਏ ਨੇ ਵੀ ਇਹ ਕੰਮ ਜਿਹੜਾ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹ ਤੋੜ ਨਹੀਂ ਚੜ੍ਹਨਾ।
ਉਹਦੇ ਨਾਲ ਪਿਛਲੇ 11 ਮਹੀਨਿਆਂ 'ਚ ਚਾਈਨਾ ਨੇ 20% 19 ਤੋਂ 20% ਜਿਹੜੀ ਹੈ ਉਹ ਸਰਮਾਇਆਕਾਰੀ ਘੱਟ ਕਰ ਦਿੱਤੀ ਪਾਕਿਸਤਾਨ 'ਚ। ਸੋਚੋ 5ਵਾਂ ਹਿੱਸਾ ਘੱਟ ਕਰ ਦਿੱਤਾ ਹੈ, ਇਹ 1 ਸਾਲ ਦੇ ਵਿੱਚ ਕੀਤਾ। ਸੋਚੋ ਅਗਲੇ ਹੁਣ ਗਾਂ ਉਹ ਕੀ ਕਰਨ ਵਾਲੇ ਨੇ ਸਾਡੇ ਨਾਲ। ਇਹਦੇ ਨਾਲ ਹੀ ਅਮਰੀਕਾ ਤੋਂ ਆਉਣ ਵਾਲੀ ਸਰਮਾਇਆਕਾਰੀ 25% ਘੱਟ ਹੋ ਗਈ ਹੈ, ਔਰ ਅਰਬ ਅਮਾਰਾਤ ਜਿੱਥੋਂ ਸਾਨੂੰ 25 ਅਰਬ ਡਾਲਰ ਲੱਭਣਾ ਸੀ, ਉੱਥੋਂ ਸਰਮਾਇਆਕਾਰੀ ਜਿਹੜੀ ਉਹ 15% ਘੱਟ ਹੋ ਗਈ ਹੈ। ਔਰ ਇਹ ਬਿਲਕੁਲ ਉਹੀ 1 ਸਾਲ ਦਾ ਉਹੀ ਵਕਤ ਹੈ, ਪੂਰਾ 11 ਮਹੀਨੇ ਦਾ, ਸਾਲ ਤਾਂ ਨਹੀਂ ਅਜੇ, ਇਹ 11 ਮਹੀਨੇ ਦਾ ਉਹੀ ਵਕਤ ਹੈ ਜਦੋਂ ਦੀ SIFC ਬਣਾਈ ਤੇ ਸਾਨੂੰ ਦੱਸਿਆ ਗਿਆ ਵੀ SIFC ਨੇ ਇੱਥੇ 100 ਅਰਬ ਡਾਲਰ ਲੈ ਕੇ ਆਉਣਾ। ਉਹ SIFC ਦੀ ਕਾਰਕਰਦਗੀ ਵੇਖ ਲਓ ਵੀ 19% ਜਿਹੜੀ ਉਹ ਚਾਈਨਾ ਤੋਂ ਘੱਟ ਆਈ ਹੈ, 25% ਅਮਰੀਕਾ ਤੋਂ ਘੱਟ ਆਈ ਹੈ। ਜਿਹੜੀ ਪਹਿਲੇ ਆ ਰਹੀ ਸੀ, ਜਿਹੜੀ ਸਰਮਾਇਆਕਾਰੀ ਹੋ ਰਹੀ ਸੀ ਨਾ ਪਹਿਲੇ, ਉਹਦੇ 'ਚ ਕਮੀ ਹੋਈ ਹੈ 19%, 25%, 15%, ਤਿੰਨਾਂ ਰੀਜਨ ਤੋਂ। ਅਗਲੀ ਗੱਲ ਤੁਸੀਂ ਆਪ ਸੋਚ ਲਓ ਵੀ ਕੀ ਹੋ ਰਿਹਾ ਉੱਥੇ। ਅੱਛਾ ਜੀ, ਸਰਮਾਇਆਕਾਰੀ ਵਾਸਤੇ ਜ਼ਾਹਿਰ ਹੈ ਚਾਈਨਾ ਨੇ ਹੁਣ ਆਖਿਆ ਵੀ ਸਿਕਿਉਰਿਟੀ ਜਿਹੜੀ ਉਹ ਆਪਣੀ ਬਿਹਤਰ ਕਰੋ ਅਤੇ ਫਿਰ ਇਹ ਸਰਮਾਇਆਕਾਰੀ ਹੋ ਸਕਦੀ ਹੈ। ਅੱਛਾ ਜੀ, ਅਗਲੀ ਖਬਰ ਹੈ ਜਵੇਦ ਚੌਧਰੀ ਸਾਹਿਬ ਨੇ ਤੋਹੀਨ ਅਵੇਜ਼ ਗੁਫ਼ਤਗੂ ਕੀਤੀ ਹੈ। ਉਹਨਾਂ ਤੋਹੀਨ ਅਵੇਜ਼ ਗੁਫ਼ਤਗੂ ਇਸ ਤਰ੍ਹਾਂ ਕੀਤੀ ਹੈ ਕਿ ਜਿਹੜੇ ਲੋਕਾਂ ਨੇ PTI ਨਾਲ ਰਲ ਕੇ ਲਾਈਨ ਕ੍ਰਾਸ ਕੀਤੀ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ। ਉਹਨਾਂ ਮੋਈਦ ਪੀਰਜ਼ਾਦਾ ਸਾਹਿਬ ਦਾ ਜ਼ਿਕਰ ਕੀਤਾ, ਸਾਬਿਰ ਸ਼ਾਕਿਰ ਦਾ ਜ਼ਿਕਰ ਕੀਤਾ, ਇਮਰਾਨ ਰਿਆਜ਼ ਦਾ ਜ਼ਿਕਰ ਕੀਤਾ। ਉਹਨਾਂ ਖਸੂਸੀ ਤੌਰ 'ਤੇ ਅਰਸ਼ਦ ਸ਼ਰੀਫ ਦਾ ਜ਼ਿਕਰ ਕੀਤਾ ਕਿ ਉਹਨੇ ਲਾਈਨ ਕ੍ਰਾਸ ਕਰ ਦਿੱਤੀ ਸੀ, ਇਸ ਲਈ ਉਹ ਮਾਰਿਆ ਗਿਆ। ਇਹਦੇ ਵਿੱਚ ਇੱਕ ਚੀਜ਼ ਤਾਂ ਵੇਖੋ ਵੀ ਉਹ ਸਿੱਧਾ ਅਕਿਊਜ਼ ਕਰ ਰਹੇ ਨੇ ਪਾਕਿਸਤਾਨੀ ਇਸਟੈਬਲਿਸ਼ਮੈਂਟ ਨੂੰ ਅਰਸ਼ਦ ਸ਼ਰੀਫ ਦੀ ਜ਼ਿੰਦਗੀ ਦੇ ਬਾਰੇ, ਔਰ ਦੂਜਾ ਕੰਮ ਜਿਹੜਾ ਉਹ ਖਤਰਨਾਕ ਕਰ ਰਹੇ ਨੇ ਉਹ ਮੋਈਦ ਪੀਰਜ਼ਾਦਾ ਅਤੇ ਸਾਬਿਰ ਸ਼ਾਕਿਰ, ਉਹਨਾਂ ਨੂੰ ਵੀ ਉਹ ਇਹ ਧਮਕੀ ਲਾ ਰਹੇ ਨੇ ਕਿ ਤੁਸੀਂ ਹੁਣ ਮੁਲਕ ਤੋਂ ਬਾਹਰ ਤੇ ਹੋ, ਪਰ ਤੁਹਾਡੇ ਨਾਲ ਵੀ ਇਹੀ ਕੰਮ ਹੋ ਜਾਣਾ। ਇਹ ਜਵੇਦ ਚੌਧਰੀ ਸਾਹਿਬ ਦੱਸ ਰਹੇ ਨੇ। ਇਹ ਅਗਰ ਉਹਨਾਂ 'ਚੋਂ ਕਿਸੇ ਦੀ ਵੀ ਜ਼ਿੰਦਗੀ ਨਾਲ ਕੁਝ ਹੋਇਆ ਤਾਂ ਜਵੇਦ ਚੌਧਰੀ ਸਾਹਿਬ 'ਤੇ ਵੀ ਬਾਹਰ ਕੇਸ ਹੋਏਗਾ, ਕਿਉਂਕਿ ਧਮਕੀ ਦੇ ਵਿੱਚ ਤੇ ਉਹ ਵੀ ਆ ਗਏ ਨੇ, ਉਹ ਵੀ ਤਜਜ਼ੀਆ ਕਰਕੇ ਪੈਗਾਮ ਦੇ ਰਹੇ ਨੇ, ਸੁਨਾਹ ਦੇ ਰਹੇ ਨੇ ਵੀ ਤੁਹਾਡੇ ਨਾਲ ਇਹ ਕੰਮ ਹੋਣਾ। ਮੋਈਦ ਪੀਰਜ਼ਾਦਾ ਸਾਹਿਬ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹਨਾਂ ਦਾ ਵੀਲੌਗ ਜ਼ਰੂਰ ਦੇਖਣਾ। ਉਹਨਾਂ ਆਪਣੇ ਵੀਲੌਗ ਦੇ ਵਿੱਚ ਬੜੀ ਖੂਬਸੂਰਤੀ ਨਾਲ ਇਸ ਗੱਲ ਦਾ ਜਵਾਬ ਦਿੱਤਾ ਕਿ ਮੈਂ ਜੋ ਕੁਝ ਕੀਤਾ ਹੈ ਉਹ PTI ਵਾਸਤੇ, ਇਮਰਾਨ ਖਾਨ ਵਾਸਤੇ ਨਹੀਂ ਕੀਤਾ, ਮੈਂ ਆਪਣੇ ਜ਼ਮੀਰ ਵਾਸਤੇ ਕੀਤਾ, ਮੈਂ ਉਹਦੀ ਕੀਮਤ ਅਦਾ ਕਰ ਰਿਹਾ। ਹਾਂ, ਪਾਕਿਸਤਾਨ ਤੋਂ ਬਾਹਰ ਰਹਿਣਾ ਮੁਸ਼ਕਿਲ ਹੈ, ਲੇਕਿਨ ਜਵੇਦ ਚੌਧਰੀ ਸਾਹਿਬ ਤੁਸੀਂ ਇਹ ਗੱਲ ਨਹੀਂ ਸਮਝੋਗੇ। ਜ਼ਿਆਦਾਤਰ ਸਹਾਫੀ ਇਹੀ ਸਮਝਦੇ ਨੇ ਕਿ ਉਹਨਾਂ ਨੂੰ ਕਲਮ ਦੀ ਕੀਮਤ ਮਿਲਣੀ ਚਾਹੀਦੀ ਹੈ। ਜੇ ਤਜਜ਼ੀਆ ਕਰਨ ਤਾਂ ਉਹਨਾਂ ਨੂੰ ਉਹਦੀ ਕੀਮਤ ਵਸੂਲ ਹੋਣੀ ਚਾਹੀਦੀ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਲੋਕੀ ਆਪਣੇ ਕੌਨਸ਼ੀਅਸ ਵਾਸਤੇ ਵੀ ਚੀਜ਼ਾਂ ਕਰਦੇ ਨੇ। ਮੋਈਦ ਪੀਰਜ਼ਾਦਾ ਸਾਹਿਬ ਨੇ ਆਖਿਆ ਵੀ ਮੈਂ ਜੋ ਕੀਤਾ ਆਪਣੇ ਕੌਨਸ਼ੀਅਸ ਵਾਸਤੇ ਕੀਤਾ। ਲਓ ਜੀ, ਮੈਨੂੰ ਇਹਦੇ ਨਾਲ ਹੀ ਦਿਓ ਇਜਾਜ਼ਤ ਤੇ ਰੱਬ ਰਾਖਾ।